Viewers, welcome back in our program. And Dr. ਸਾਹਿਬ ਸਾਡੀ ਅਗਲਾ ਈਮੇਲ ਮੈਸੇਜ ਅਜੀਤਗੜ੍ਹ ਮੋਹਾਲੀ ਤੋਂ ਸੁਖਜਿੰਦਰ ਸਿੰਘ ਖਾਲਸਾਨੀ ਜੀ ਦਾ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਕੌਮ ਦੀ ਵਡਮੁੱਲੀ ਸੇਵਾ ਕਰ ਰਹੇ ਹਨ। TV 84 ਦੇ ਸੱਚੋ ਸੱਚ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲ ਰਹੀ ਹੈ ਅਤੇ ਉਹਨਾਂ ਨੂੰ ਸੱਚ ਦਾ ਪਤਾ ਲੱਗ ਰਿਹਾ ਹੈ। ਤੁਸੀਂ ਮਨਪ੍ਰੀਤ ਬਾਦਲ ਦੀ ਅਸਲੀਅਤ ਤੋਂ ਵੀ ਸਿੱਖ ਕੌਮ ਨੂੰ ਜਾਣੂ ਕਰਵਾਇਆ, ਜਿਸ ਤੋਂ ਬਹੁਤੇ ਅਣਜਾਣ ਹੀ ਸਨ। ਗੱਦਾਰੀ ਤਾਂ ਇਹਨਾਂ ਦੇ ਖੂਨ ਵਿੱਚ ਹੀ ਹੈ। ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਉਡਾਇਰ ਨੂੰ ਸਨਮਾਨਿਤ ਕਰਨ ਵਾਲੇ ਅਤੇ ਜੈਤੋ ਦੇ ਮੋਰਚੇ ਦੇ ਸਮੇਂ ਸਿੰਘਾਂ ਦੇ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾਉਣ ਵਾਲੇ ਵੀ ਇਸ ਬਾਦਲ ਪਰਿਵਾਰ ਦੇ ਹੀ ਵੱਡੇ ਵਡੇਰੇ ਸਨ। ਇਹਨਾਂ ਨੂੰ ਸਿੱਖੀ ਨੂੰ ਕਿਸ ਪ੍ਰਕਾਰ ਵਾਢਾ ਲਾਇਆ ਹੋਇਆ ਹੈ, ਇਹ ਸਾਰਾ ਕੁਝ ਇਸ ਛੋਟੇ ਜਿਹੇ ਕਾਗਜ਼ 'ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਅਨੁਸਾਰ ਵਿਦੇਸ਼ਾਂ ਵਿੱਚ ਰਹਿੰਦੇ ਜਾਗਦੀ ਜ਼ਮੀਰ ਵਾਲੇ ਸਿੱਖਾਂ ਦਾ ਇਹ ਕੌਮੀ ਫਰਜ਼ ਬਣਦਾ ਹੈ ਕਿ ਉਹ ਬਾਦਲਾਂ ਦੇ ਵਿਦੇਸ਼ ਦੌਰੇ ਸਮੇਂ ਵੱਡੇ ਪੱਧਰ 'ਤੇ ਰੋਸ ਵਿਖਾਵਾ ਕਰਨ ਅਤੇ ਇਹਨਾਂ ਨੂੰ ਕਿਸੇ ਵੀ ਧਾਰਮਿਕ ਸਥਾਨ 'ਤੇ ਹੋਣ ਵਾਲੇ ਇਕੱਠ ਵਿੱਚ ਸ਼ਾਮਲ ਨਾ ਕਰ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਅਜੀਤਗੜ੍ਹ ਤੋਂ ਸਾਨੂੰ ਲਿਖਿਆ ਜੀ। ਬੜੀ ਸੋਹਣੀ ਟਾਈਪ ਵੀ ਕਰਦੇ ਨੇ ਔਰ ਉਹਨਾਂ ਦੀ ਲੈਂਗੁਏਜ ਵੀ ਬੜੀ ਠੀਕ ਹੁੰਦੀ ਹੈ ਜੀ, ਟੁਕਵੀਂ ਗ੍ਰਾਮੈਟੀਕਲੀ ਜੀ ਜੀ। ਉਹਨਾਂ ਨੂੰ ਸੱਚੋ ਸੱਚ ਪ੍ਰੋਗਰਾਮ ਚੰਗਾ ਲੱਗਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਰਾਹੀਂ ਕੋਈ ਜਾਣਕਾਰੀ ਦੇ ਸਕਦੇ ਹਾਂ, ਦੇ ਰਹੇ ਹਾਂ, ਸੋ ਉਹਨਾਂ ਦਾ ਧੰਨਵਾਦ ਦੁਬਾਰਾ। ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਹਵਾਲੇ ਨਾਲ ਕਿਹਾ ਵੀ ਅਸੀਂ ਜਾਣਕਾਰੀ ਦਿੱਤੀ ਹੈ। ਦੇਖੋ, ਬਹੁਤ ਵਾਰ ਸਾਡਾ ਇਹੀ ਯਤਨ ਹੁੰਦਾ ਹੈ ਕਿ ਕਿਸੇ ਦੇ ਨਿੱਜ ਬਾਰੇ ਅਸੀਂ ਕਹਿਣ ਤੋਂ ਗੁਰੇਜ਼ ਕਰਦੇ ਹਾਂ ਜੀ, ਨਹੀਂ ਤਾਂ ਸਾਡੇ ਕੋਲ ਹੋਰ ਵੀ ਬਹੁਤ ਕੁਝ ਕਹਿਣ ਨੂੰ ਹੋ ਸਕਦਾ ਹਰ ਇੱਕ ਬਾਰੇ ਜੀ ਜੀ। ਅਸੀਂ ਉਹਨਾਂ ਦੀਆਂ ਨੀਤੀਆਂ ਕਿਵੇਂ ਉਹ ਸਿੱਖ ਧਰਮ ਨੂੰ ਪ੍ਰਭਾਵਿਤ ਕਰਦੀਆਂ ਨੇ, ਸਿੱਖ ਕੌਮ ਦੇ ਕਾਜ਼ ਨੂੰ ਪ੍ਰਭਾਵਿਤ ਕਰਦੀਆਂ, ਪੰਥਕ ਮੁੱਦਿਆਂ ਨੂੰ ਉਹ ਕਿਵੇਂ ਰਿਫਲੈਕਟ ਕਰਦੀਆਂ, ਇਹ ਸਾਡਾ ਆਇਨ ਹੈ ਜੀ। ਔਰ ਇਹਦੇ ਲਈ ਜਿਹੜੀ ਗੱਲ ਮੈਂ ਸ਼ਾਇਦ ਅਕਸਰ ਇਹ ਕਹਿੰਦਾ ਹੈ ਕਿ ਬੇਸ਼ੱਕ ਇਜ਼ਰਾਈਲ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹੈ ਜੋ ਕੁਛ ਉਹ ਫਲਸਤੀਨੀਆਂ ਨਾਲ ਕਰ ਰਹੇ ਨੇ ਜੀ, ਪਰ ਉਹਨਾਂ ਦੀ ਜਿਹੜੀ ਖੁਫੀਆ ਏਜੰਸੀ ਮੌਸਾਦ ਹੈ, ਉਹਨਾਂ ਦਾ ਜਿਹੜਾ ਟਾਰਗੇਟ ਹੈ, ਨਿਸ਼ਾਨਾ ਹੈ ਜੀ, ਔਰ ਜਿਹੜਾ ਉਸ ਨੇਸ਼ਨ ਦਾ ਮਿਸ਼ਨ ਬਣਿਆ, ਉਹ ਮੈਨੂੰ ਚੰਗਾ ਲੱਗਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਦੋਂ ਵੀ ਦੁਨੀਆ 'ਚ ਕੋਈ ਦੋ ਬੰਦੇ, ਦੋ ਦੇਸ਼, ਦੋ ਧਿਰਾਂ ਆਪਸ 'ਚ ਮਿਲਦੀਆਂ ਨੇ, ਹੱਥ ਮਿਲਾਉਂਦੀਆਂ ਨੇ, ਕੋਈ ਐਗਰੀਮੈਂਟ ਸਾਈਨ ਕਰਦੇ ਨੇ, ਕੋਈ ਵੀ ਆਪਸੀ ਰਾਬਤਾ ਹੁੰਦਾ ਹੈ ਜੀ ਜੀ, ਉਹ ਨੇਸ਼ਨ ਆਫ ਇਜ਼ਰਾਈਲ ਨੂੰ ਕਿਵੇਂ ਇਫੈਕਟ ਕਰਦਾ ਹੈ, ਇਹ ਸਾਡਾ ਮਿਸ਼ਨ ਹੈ ਜੀ। ਸੋ ਮੈਂ ਇਹ ਸਮਝਦਾ ਵੀ ਸਾਡਾ ਕ੍ਰਾਈਟੇਰੀਆ ਇਹ ਹੈ ਕਿ ਜਦੋਂ ਵੀ ਕੋਈ ਬੰਦਾ ਜੋ ਗੱਲ ਕਹਿ ਰਿਹਾ ਦੁਨੀਆ ਦੇ ਕਿਸੇ ਕੋਨੇ 'ਚ ਵੀ ਜੀ, ਕੋਈ ਦੋ ਦੇਸ਼ ਜਿਹੜੇ ਨੇ ਕਿਸੇ ਵੀ ਕਿਸਮ ਦਾ ਕੋਈ ਆਪਸੀ ਸਾਂਝ ਵਾਲਾ ਇਕਰਾਰਨਾਮਾ ਕਰਦੇ ਨੇ, ਉੱਥੇ ਬੈਠੇ ਪੋਲੀਟੀਸ਼ੀਅਨਸ ਕੀ ਕਰਦੇ ਨੇ, ਉਹ ਸਾਡੇ ਕੌਮੀ ਕਾਜ਼ ਨੂੰ ਜੀ, ਖਾਲਿਸਤਾਨ ਨੂੰ, ਸਿੱਖ ਧਰਮ ਨੂੰ, ਸਿੱਖੀ ਇੰਟਰਸਟ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਅਸੀਂ ਉਸ ਦੇ ਉੱਤੇ ਅੱਖ ਰੱਖਦੇ ਹਾਂ ਔਰ ਆਪਣੀ ਸਮਝ ਮੁਤਾਬਕ ਜੋ ਸਾਨੂੰ ਲੱਗਦਾ ਹੈ ਕਿ ਵੀ ਇਹ ਪਾਰਟ ਹੈ, ਉਹ ਕਹਿੰਦੇ ਜ਼ਰੂਰੀ ਨਹੀਂ ਸਾਰੀਆਂ ਗੱਲਾਂ ਠੀਕ ਹੋਣ ਜੀ। ਇਹਨਾਂ ਨੇ ਜਿਵੇਂ ਬਾਦਲ ਪਰਿਵਾਰ, ਬਾਦਲ ਬਾਰੇ ਕਿਹਾ ਕਿ ਵੀ ਬਾਦਲ ਲਾਣਾ ਉਹਨਾਂ ਨੇ ਉਹਨੂੰ ਜਿਹਨੂੰ ਡਾਇਰ ਨੂੰ ਸਿਰੋਂ ਪਾਓ ਦਿੱਤਾ ਔਰ ਖੂਹਾਂ 'ਚ ਜ਼ਹਿਰ ਮਿਲਾਇਆ। ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਾਦਲ ਦਾ ਜੋ ਵੀ ਕਿਰਦਾਰ ਹੈ ਸਭ ਦੇ ਸਾਹਮਣੇ। ਉਹਦੇ ਵਡੇਰੇ ਕੀ ਸੀ ਉਹਨਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਜੀ, ਇਸ ਤੋਂ ਬਿਨਾਂ ਕਿ ਉਹ ਤਰਨ ਤਾਰਨ ਦੇ ਨੇੜਿਓਂ ਕਿਸੇ ਪਿੰਡ ਤੋਂ ਹੀ ਉੱਠ ਕੇ ਗਏ ਹੋਏ ਨੇ ਅਤੇ ਬਹੁਤ ਜ਼ਿਆਦਾ ਕੋਈ ਜਗੀਰਦਾਰ ਨਹੀਂ ਸੀਗੇ, ਜਾਂ ਕੋਈ ਇਹ ਨਹੀਂ ਹੈ ਕਿ ਕੋਈ ਸਰਕਾਰੇ ਖਾਲਸਾ ਜਾਂ ਕੋਈ ਰਾਜੇ ਮਹਾਰਾਜੇ ਸੀ ਜਾਂ ਕੋਈ ਵੱਡੇ ਫਿਊਡਲ ਸੀ, ਆਮ ਕਿਸਮ ਦੇ ਹੀ ਸੀ। ਲੇਕਿਨ ਅੱਜ ਜਿੰਨਾ ਵੱਡਾ ਐਮਪਾਇਰ ਬਾਦਲ ਟੱਬਰ ਦਾ ਜੀ, ਉਹ ਸ਼ਾਇਦ ਹਿੰਦੁਸਤਾਨ ਦੇ ਜੇ 100 ਜਿਹੜੇ ਨੇ ਨਾਮੀ ਅਮੀਰ ਗਿਣਨੇ ਹੋਣ ਜੀ ਜੀ ਅਤੇ ਉਹਨਾਂ ਦੇ ਵਿੱਚ ਇਹਨਾਂ ਦੇ ਇਹ ਸ਼ੁਮਾਰ ਹੁੰਦੇ ਨੇ। ਬਾਦਲ ਹੋਏ, ਸੁਖਬੀਰ ਬਾਦਲ ਹੋਏ, ਕਿਵੇਂ ਪੰਜਾਬ ਦੀ ਹਰ ਸ਼ੈ ਨੂੰ ਲੁੱਟਿਆ ਜੀ, ਕਿਵੇਂ ਸਿੱਖ ਕੌਮ ਦੇ ਹਰ ਐਂਗਲ ਨੂੰ ਜਿਹੜਾ ਉਹ ਵੇਚਿਆ ਹਿੰਦੂ ਤਵੀਆਂ ਦੇ ਕੋਲ ਜੀ ਜੀ, ਪੰਥ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਜੀ, ਉਹ ਸਾਹਮਣੇ। ਬਾਕੀ ਜਿਹੜਾ ਪੁਰਾਣਾ ਪਾਰਟ ਹੈ ਕਿ ਵੀ ਜ਼ਹਿਰ ਮਿਲਾਉਣ ਵਾਲੀ ਗੱਲ, ਇਹ ਜ਼ਰੂਰ ਕਿਤੇ ਨਾ ਕਿਤੇ ਜ਼ਿਕਰ ਜੈਤੋ ਦੇ ਮੋਰਚੇ ਦੇ ਹਵਾਲੇ ਨਾਲ ਹੁੰਦਾ ਹੈ ਕਿ ਜੀ ਜਥੇ ਜਿੱਥੋਂ ਜਾਂਦੇ ਸੀ, ਪਰ ਇਹਨੂੰ ਕੋਈ ਸਬਸਟੈਂਸ਼ੀਏਟ ਨਹੀਂ ਕੀਤਾ ਜਾ ਸਕਦਾ। ਜਿਹੜਾ
ਮਾਈਕਲ ਜਿਹੜਾ ਡਾਇਰ ਨੂੰ ਸਿਰੋਂ ਪਾਓ ਦੇਣ ਵਾਲੀ ਗੱਲ ਹੈ, ਉਹਦੇ ਨਾਲ ਬਾਦਲ ਦੇ ਟੱਬਰ ਜਾਂ ਉਹਦੇ ਵਡੇਰਿਆਂ ਦਾ ਕੋਈ ਸੰਬੰਧ ਨਹੀਂ ਹੈ ਜੀ। ਇਸ ਗੱਲ ਨੂੰ ਮੈਂ ਇੱਥੇ ਹੀ ਬੰਦ ਕਰ ਦਿੰਦਾ ਜੀ ਜੀ। ਸੋ ਇਸ ਲਈ ਤਾਂ ਨਹੀਂ ਦੋਸ਼ੀ ਠਹਿਰਾਇਆ ਜਾ ਸਕਦਾ, ਪਰ ਇਸ ਤੋਂ ਇਲਾਵਾ ਜੋ ਇਹਨਾਂ ਦੀਆਂ ਕਰਤੂਤਾਂ ਨੇ, ਜਿਸ ਤਰੀਕੇ ਨਾਲ ਇਹਨਾਂ ਨੇ ਪੰਥ ਦਾ ਨੁਕਸਾਨ ਕੀਤਾ ਹੈ, ਉਹ ਮੇਰਾ ਨਹੀਂ ਖਿਆਲ ਕਿ 5.5 ਸਦੀਆਂ ਦੇ ਸਿੱਖਾਂ ਦੇ ਇਤਿਹਾਸ 'ਚ ਕਿਸੇ ਇੱਕ ਇੰਡੀਵਿਜੂਅਲ ਜਾਂ ਉਹਦੇ ਕੋੜਬੇ ਨੇ ਜਿੰਨਾ ਕੌਮੀ ਕੌਜ਼ ਦਾ ਨੁਕਸਾਨ ਕੀਤਾ ਹੈ, ਉਹ ਇਹਦੇ ਤੋਂ ਵੱਧ ਕੇ ਨੁਕਸਾਨ ਕਿਸੇ ਨੇ ਨਹੀਂ ਕੀਤਾ ਹੋਇਆ। ਬਾਕੀ ਇਹ ਕਾਲ ਸਰ ਸਿਮਰਨਜੀਤ ਸਿੰਘ ਮਾਨ ਨੇ ਵੀ ਦਿੱਤੀ ਹੈ ਔਰ ਇਹਨਾਂ ਵੀਰ ਨੇ ਵੀ ਕਿਹਾ ਕਿ ਭਾਈ ਬਾਦਲ ਜਿੱਥੇ ਆਏ ਬਾਹਰ ਇਸ ਦਾ ਵਿਰੋਧ ਕੀਤਾ ਜਾਏ, ਪ੍ਰੋਟੈਸਟ ਕੀਤਾ ਜਾਏ। ਚੰਗੀ ਗੱਲ ਹੈ। ਇਹ ਤਾਂ ਵੈਸੇ ਵੀ ਜਦੋਂ ਆਉਂਦੇ ਨੇ ਲੁਕ ਛਿਪ ਕੇ ਹੀ ਆਪਣੇ ਮਿਲ ਮੁਲ ਕੇ ਚਲੇ ਜਾਂਦੇ ਨੇ। ਅੱਗੇ ਇੱਕ ਵਾਰੀ ਆਇਆ ਇੱਥੇ ਵਿਆਹ ਤੇ ਉਹ ਤਾਂ ਅਜੇ ਤੱਕ ਵੀ ਉਹ ਕੇਸ ਜਿਹੜਾ ਹੈ 6 ਫॉर ਜਸਟਿਸ ਔਰ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਉਹਨੂੰ ਫੇਸ ਕਰ ਰਹੇ ਨੇ। ਉਹ ਬੇਸ਼ੱਕ ਜੱਜ ਨੇ ਟੈਕਨੀਕਲੀ ਸਮਨ ਸਰਵ ਨਾ ਹੋਣ ਕਰਕੇ ਕੇਸ ਡਿਨਾਈ ਕੀਤਾ ਸੀ, ਪਰ 6 ਫॉर ਜਸਟਿਸ ਨੇ ਔਰ ਅਕਾਲੀ ਦਲ ਅੰਮ੍ਰਿਤਸਰ ਨੇ ਅਪੀਲ ਕੀਤੀ ਹੈ। ਸੋ ਅਮਰੀਕਾ ਤੋਂ ਉਹਨੇ ਨਹੀਂ ਆਉਣਾ, ਇੰਗਲੈਂਡ ਪਿਓ ਪੁੱਤਰ ਆਏ ਹੋਏ ਸੀ, ਪਰ ਜੋ ਝੂਠ ਉੱਥੇ ਬੋਲਿਆ ਇਹਨਾਂ ਨੇ ਉੱਤਰਾਖੰਡ 'ਚ ਕਿ ਜੀ ਸਾਡੇ ਹੈਲੀਕਾਪਟਰ ਲੋਕਾਂ ਨੂੰ ਕੱਢ ਰਹੇ ਨੇ, ਉੱਥੇ ਹੈਲੀਕਾਪਟਰ ਇੱਕ ਭੇਜਿਆ ਉਹ ਵੀ ਬੈਠਾ ਤੇ ਉਹ ਇਸ ਕ੍ਰਿਟਿਸਿਜ਼ਮ ਤੋਂ ਡਰਦੇ ਆ। ਜਿਹੜੀ ਅੱਜ ਦੀਆਂ ਖਬਰਾਂ ਨੇ, ਬਾਦਲ ਜਿਹੜਾ ਆਪਣਾ ਵਿੱਚ ਹੀ ਦੌਰਾ ਛੱਡ ਕੇ ਉੱਥੋਂ ਇੰਗਲੈਂਡ ਤੋਂ ਵਾਪਸ ਭੱਜਿਆ ਕਿ ਲੋਕਾਂ ਦੇ ਵਿੱਚ ਤੋਏ ਤੋਏ ਹੋ ਰਹੀ ਹੈ। ਸੋ ਮੇਰਾ ਨਹੀਂ ਖਿਆਲ ਵੀ ਇੰਗਲੈਂਡ 'ਚੋਂ ਕਿਸੇ ਵੀ ਸਿੱਖਾਂ ਦੇ ਇਕੱਠ 'ਚ ਜਾਣ ਦਾ ਕਦੇ ਉਹਨੇ ਹੌਸਲਾ ਕੀਤਾ, ਨਾ ਹੀ ਇਹ ਕਰਨਗੇ। ਪਰ ਇਹ ਇਹਨਾਂ ਦੀ ਕਾਲ ਬਿਲਕੁਲ ਠੀਕ ਹੈ ਵੀ ਇਸ ਕਿਸਮ ਦੇ ਜਿਹੜੇ ਪੰਥ ਦਾ ਨੁਕਸਾਨ ਕਰਨ ਵਾਲੇ ਨੇ ਇਹਨਾਂ ਦਾ ਭਰਪੂਰ ਵਿਰੋਧ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹਰਮਨਪ੍ਰੀਤ ਸਿੰਘ ਗਿੱਲ ਹੋਰਾਂ ਦੀ ਹੈ। ਇਹ ਲਿਖਦੇ ਹਨ, ਗੁਰਫਤਿਹ ਡਾਕਟਰ ਅਮਰਜੀਤ ਸਿੰਘ ਜੀ, ਮੈਂ ਤੁਹਾਨੂੰ ਲਿੰਕ ਭੇਜ ਰਿਹਾ ਹਾਂ ਜਿਸ ਵਿੱਚ ਕਿ ਕੰਵਰ ਸੰਧੂ ਨੇ ਆਪਣੇ ਪ੍ਰੋਗਰਾਮ ਡੇ ਐਂਡ ਨਾਈਟ ਵਿੱਚ ਤੁਹਾਡਾ ਜ਼ਿਕਰ ਕੀਤਾ ਹੈ। ਜਾਂ ਤਾਂ ਉਹਦਾ ਇਹ ਕਹਿਣਾ ਝੂਠਾ ਲੱਗ ਰਿਹਾ ਹੈ ਕਿ ਤੁਹਾਨੂੰ ਉਹ ਜਾਣਦਾ ਹੀ ਨਹੀਂ, ਜਾਂ ਉਹ ਤੁਹਾਡੇ ਸਟੇਟਸ ਨੂੰ ਅਣਗੌਲਿਆਂ ਕਰਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ, ਕਿਉਂਕਿ ਉਹ ਅਮਰੀਕਾ ਦੇ ਨਾਮ ਚਾਹਲ ਵਰਗੇ ਲੋਕਾਂ ਨੂੰ ਜਾਣਦਾ ਹੈ। ਤੁਹਾਨੂੰ ਕਿਉਂ ਨਹੀਂ ਜਾਣਦਾ? ਉਹ ਇੱਕ ਕਠਪੁਤਲੀ ਹੈ ਜਿਹੜਾ ਕਿ ਬਾਹਰ ਗਲਤ ਜਾਣਕਾਰੀ ਫੈਲਾ ਰਿਹਾ ਹੈ, ਕਿਉਂਕਿ ਬਾਦਲ ਵਿਰੋਧੀ ਲੋਕ ਉਸ ਦਾ ਚੈਨਲ ਵੇਖਣ ਲਈ ਬੇਚੈਨ ਰਹਿੰਦੇ ਹਨ। ਡਾਕਟਰ ਸਾਹਿਬ, ਮੇਰੀ ਬੇਨਤੀ ਹੈ ਕਿ TV 84 ਅਤੇ ਪੰਜਾਬ ਸਪੈਕਟਰਮ ਮਿਲ ਕੇ ਇੱਕ ਸਾਂਝੀ ਡਾਕੂਮੈਂਟਰੀ ਬਣਾਓ ਤਾਂ ਕਿ ਘੱਲੂਘਾਰਾ 84 ਸੰਬੰਧੀ ਹਕੀਕਤ ਬਾਹਰ ਲਿਆਂਦੀ ਜਾ ਸਕੇ। ਗੰਗੂਆਂ ਨੇ ਸੱਚਾਈ ਨੂੰ ਕਦੀ ਵੀ ਬਾਹਰ ਨਹੀਂ ਆਉਣ ਦੇਣਾ। ਹਾਂ ਡਾਕਟਰ ਸਾਹਿਬ। ਵੀਰ ਹਰਮਨਪ੍ਰੀਤ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਜੋ ਹੀ ਜਿਹੜਾ ਉਹਨਾਂ ਦਾ ਡੇ ਐਂਡ ਨਾਈਟ ਚੈਨਲ ਹੈ ਕੰਵਰ ਸੰਧੂ ਜਿਸ ਦੇ ਉੱਤੇ ਹੋਸਟ ਨੇ ਉਹ ਦੇਖਿਆ ਤੇ ਉਹਨਾਂ ਨੇ ਲਿੰਕ ਵੀ ਭੇਜਿਆ ਔਰ ਆਪਣਾ ਕਮੈਂਟ ਵੀ ਕੀਤਾ। ਯਾਦ ਹੋਏਗਾ ਦਰਸ਼ਕਾਂ ਨੂੰ ਕਿ ਸਰਦਾਰ ਸੰਤੋਖ ਸਿੰਘ ਸਿਡਨੀ ਆਸਟ੍ਰੇਲੀਆ ਤੋਂ ਜਿਹੜੇ ਖੁਦ ਲਿਖਾਰੀ ਨੇ, ਉਹਨਾਂ ਦੀ ਈਮੇਲ ਆਈ ਸੀ ਤੇ ਉਹਨੂੰ ਰਿਸਪੌਂਡ ਕਰਦੇ ਆ। ਉਹਨਾਂ ਨੇ ਕਿਹਾ ਸੀ ਕਿ ਵੀ ਜਿਸ ਤਰੀਕੇ ਨਾਲ ਇਹ ਸਾਰਾ 9 ਸੀਰੀਜ਼ ਆਈਆਂ ਨੇ ਡੇ ਐਂਡ ਨਾਈਟ ਤੇ ਕੰਵਰ ਸੰਧੂ ਜਿਸ ਨੂੰ ਉਹਨਾਂ ਦੀ ਡਾਕੂਮੈਂਟਰੀ ਹੈ ਵੀ ਇਸ ਨੂੰ ਅਸੀਂ ਦੇਖੀਏ ਔਰ ਇਸ ਗੱਲ ਦਾ ਧਿਆਨ ਰੱਖੀਏ ਕਿ ਕੋਈ ਡਿਸਟੋਰਸ਼ਨ ਤਾਂ ਨਹੀਂ ਹੋਈ ਇਤਿਹਾਸਕ ਹਵਾਲੇ ਨਾਲ, ਔਰ ਇਸ ਤੇ ਆਪਣਾ ਕਮੈਂਟ ਕਰੀਏ। ਤੇ ਉਸ ਦੇ ਉੱਤੇ ਗੱਲ ਕਰਦੇ ਆ ਅਸੀਂ ਜਿਹੜਾ ਫਸਟ ਪ੍ਰਭਾਵ ਸੀ ਮੇਰਾ ਕੰਵਰ ਸੰਧੂ ਬਾਰੇ ਉਹ ਮੈਂ ਜ਼ਾਹਰ ਕੀਤਾ ਸੀ। ਉਹਦੇ 'ਚ ਕੋਈ ਇਹ ਨਹੀਂ ਸੀ ਕਿ ਅਸੀਂ ਕੋਈ ਮਿੱਥ ਕੇ ਕਿਹਾ ਸੀ, ਔਰ ਮੈਂ ਕਿਹਾ ਸੀ ਵੀ ਅਸੀਂ ਉਹ ਦੇਖੀਆਂ ਨਹੀਂ ਨੇ ਸੀਰੀਜ਼, ਜਦੋਂ ਅਸੀਂ ਦੇਖਾਂਗੇ ਉਸ 'ਤੇ ਵੀ ਕਮੈਂਟ ਕਰਾਂਗੇ। ਸੋ ਇਹ ਕਮੈਂਟ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਸਾਡੀ ਉਸ ਕਮੈਂਟ ਦਾ ਨੋਟਿਸ ਲਿਆ। ਉਹਨਾਂ ਨੇ ਕਿਹਾ TV 84 'ਚ ਸਾਡਾ ਨਾਂ ਲੈ ਕੇ ਕਿ ਜੀ ਉਹ ਨੇ, ਔਰ ਉਹਦੇ 'ਚ ਉਹਨਾਂ ਨੇ, ਔਰ ਮੈਂ ਇਸ ਗੱਲ ਦੀ ਤਾਰੀਫ ਕਰਨਾ ਚਾਹੁੰਦਾ ਹੈ ਕਿ ਜਿਵੇਂ ਕੰਵਰ ਸੰਧੂ ਨੇ ਸਾਡੇ ਕ੍ਰਿਟਿਸਿਜ਼ਮ ਨੂੰ ਡੀਲ ਕੀਤਾ। ਉਹਨਾਂ ਨੇ ਸੈਂਟਰਲ ਇਸ਼ੂ ਸਿਰਫ ਇੱਕ ਲਿਆ ਉਹਦੇ 'ਚੋਂ ਕਿ ਇੱਕ ਨਹੀਂ ਦੋ, ਕਿ ਜੀ ਅਸੀਂ ਲੈਫਟਿਸਟ ਮੈਂ ਨਹੀਂ ਹੈ, ਮੈਂ ਤਾਂ ਉੱਪਰ ਵਾਲੇ ਦਾ ਹੈਗਾ ਨਾ, ਮੈਂ ਲੈਫਟਿਸਟ ਹੈ ਨਾ ਰਾਈਟਿਸਟ ਹੈ। ਦੂਸਰਾ ਉਹਨਾਂ ਨੇ ਕਿਉਂਕਿ ਅਸੀਂ ਕਿਸੇ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਵੀ ਡਾਕੂਮੈਂਟਰੀ ਸ਼ਾਇਦ ਫਾਈਨੈਂਸ ਹੋਈ ਹੈ, ਉਹ ਉਹਨਾਂ ਨੇ ਕਿਹਾ ਜੀ ਸਾਡੇ ਬੈਂਕ ਅਕਾਊਂਟ ਚੈੱਕ ਕਰ ਲਓ। ਜਦੋਂ ਉਹ ਤਾਂ ਨਹੀਂ ਸੀ ਅਸੀਂ ਕਿਹਾ ਕਿ ਵੀ ਉਹਨਾਂ ਨੇ ਕੋਈ ਪੈਸੇ ਲਏ ਨੇ। ਕਈ ਵਾਰੀ ਕੋਈ ਵੀ ਡਾਕੂਮੈਂਟਰੀ ਫਾਈਨੈਂਸ ਤਾਂ ਕੋਈ ਵੀ ਕਰ ਸਕਦਾ। ਅਸੀਂ ਡਿਸਟਰੀਬਿਊਸ਼ਨ ਦੀ ਗੱਲ ਕੀਤੀ ਸੀ ਕਿ ਜਿਹੜੇ 2 ਪ੍ਰੋ ਇੰਡੀਆ ਬੰਦੇ ਨੇ, ਇੱਕ ਐਟਲਾਂਟਾ 'ਚ ਇੱਕ ਸੈਨ ਫਰਾਂਸਿਸਕੋ, ਜੋ ਉਹਦੀ ਮਾਸ ਮੇਲਿੰਗ ਕਰ ਰਹੇ ਨੇ। ਸੋ ਮੈਂ ਸਮਝਦਾ ਫਿਰ ਵੀ ਉਹਨਾਂ ਨੇ ਬੜੀ ਡੀਸੈਂਟਲੀ ਇਸ ਇਸ਼ੂ ਨੂੰ ਹੈਂਡਲ ਕੀਤਾ। ਉਹਦੇ 'ਚੋਂ ਜਾਣ ਦਾ ਉਹਨਾਂ ਨੇ ਯਤਨ ਨਹੀਂ ਕੀਤਾ। ਤੇ ਅਸੀਂ ਵੀ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਵੀ ਜਿਵੇਂ ਵੀਰ ਜੀ ਨੇ ਕਿਹਾ
ਜੀ ਕਿ ਬਹੁਤ ਵਾਰ ਨੈਗੇਟਿਵ ਜਾਂ ਜੋ ਵੀ ਕੁਝ ਕਰਦਾ ਉਹਦਾ ਜਵਾਬ ਤਾਂ ਇਹੀ ਹੁੰਦਾ ਹੈ ਕਿ ਵੀ ਸਾਨੂੰ ਵੀ ਸ਼ੁੱਡ ਕਮ ਅਪ ਵਿਦ ਸਮਥਿੰਗ। ਜੀ ਜੀ ਜੇ ਸਾਨੂੰ ਇਹ ਲੱਗਦਾ ਹੈ ਵੀ ਡਿਸਟੋਰਟ ਕੋਈ ਕਰ ਰਿਹਾ ਫੈਕਟਸ ਨੂੰ, ਅਸੀਂ ਆਪਣੀ ਗੱਲ ਕਰੀਏ। ਜੀ ਡਾਕੂਮੈਂਟਰੀ ਬਣਾਉਣਾ ਜਾਂ ਇਸ ਪਾਸੇ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਫੁੱਲ ਟਾਈਮ ਪੈਸ਼ਨ ਹੈ, ਜੌਬ ਹੈ। ਜੀ ਅਸੀਂ ਉਹਦੇ 'ਚ ਮਦਦਗਾਰ ਤਾਂ ਹੋ ਸਕਦੇ ਹਾਂ। ਪੰਜਾਬ ਸਪੈਕਟਰਮ ਵੀ ਮਾਰਵਲਸ ਕੰਮ ਕਰ ਰਿਹਾ, ਜਿਵੇਂ ਇਸ ਵੇਲੇ ਉਹਨਾਂ ਦਾ ਵੈਬਸਾਈਟ ਪਪੂਲੈਰਿਟੀ ਦੀਆਂ ਹੱਦਾਂ ਛੂਹ ਰਿਹਾ। ਉਹ ਵੀ ਦਿਨ ਰਾਤ ਹੁੰਦੇ ਨੇ ਕਿ ਲੇਟੈਸਟ ਖਬਰ ਜੀ ਜੀ ਉਹਦੇ ਤੇ ਪੋਸਟ ਕਰਨ। ਸੋ ਮੇਰਾ ਖਿਆਲ ਹੈ ਵੀ ਇਹ ਵੈਂਚਰ ਜਾਂ ਇਹ ਪਾਰਟ ਜਿਹੜਾ ਹੈ, ਹੋਰ ਕੋਈ ਸਾਡੇ ਜਿਹੜੇ ਇਸ ਫਿਲਮ ਲਾਈਨ ਦੇ ਜੀ ਵਿੱਚ ਵੀ ਦਿਲਚਸਪੀ ਰੱਖਦੇ ਨੇ, ਪੰਥਕ ਪਿਆਰ ਵੀ ਜਿਹੜਾ ਆਪਣੇ ਦਿਲ 'ਚ ਰੱਖਦੇ ਨੇ, ਅਸੀਂ ਮਦਦ ਪੂਰੀ ਕਰਾਂਗੇ ਜਿੰਨੇ ਵੀ ਕੰਟੈਕਟ ਲਿੰਕਸ। ਜੀ ਪਰ ਇਹ ਫੁੱਲ ਟਾਈਮ ਐਟਲੀਸਟ, ਕਿਉਂਕਿ TV 84 ਵੀ ਅਜੇ ਬਡਿੰਗ ਸਟੇਜ ਤੇ ਹੈ, ਇਹਨਾਂ ਜੀ, ਦੇ ਜੀ। ਆਪਣੇ ਚੈਲੰਜਸ ਨੇ। ਪਰ ਮੈਂ ਬਹੁਤ ਧੰਨਵਾਦ ਕਰਦਾ ਹਰਮਨਪ੍ਰੀਤ ਸਿੰਘ ਜੀ ਗਿੱਲ ਦਾ ਕਿ ਉਹਨਾਂ ਨੇ ਸਾਨੂੰ ਫੌਰਨ ਇਸ ਦੇ ਬਾਰੇ ਇਨਫੋਰਮ ਕੀਤਾ। ਜੀ ਔਰ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਵੀ ਕਿਸੇ ਵੀ ਬਾਰੇ ਸਾਡਾ ਕੋਈ ਨਿੱਜੀ ਪ੍ਰੈਜੁਡਿਸ ਨਹੀਂ ਹੈ, ਜੀ ਜਿਨ੍ਹਾਂ ਦੇ ਵਿੱਚ ਕੰਵਰ ਸੰਧੂ ਵੀ ਸ਼ਾਮਲ ਨੇ ਔਰ ਬਾਕੀ ਪੱਤਰਕਾਰ ਵੀ। ਪਰ ਅਸੀਂ ਦਸਤਾਰ, ਗੁਫਤਾਰ, ਰਫਤਾਰ ਇਹਨਾਂ ਤਿੰਨਾਂ ਤੋਂ ਆਪਣਾ ਜਿਹੜਾ ਪ੍ਰਭਾਵ ਦਿੱਤਾ ਸੀ। ਜੀ ਸੋ ਬੜੀ ਚੰਗੀ ਗੱਲ ਹੈ ਜੇ ਉਹ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ ਔਰ ਉਸ ਨੂੰ ਰੱਬ 'ਚ ਯਕੀਨ ਰੱਖ ਕੇ ਸੱਚ ਦੀ ਗੱਲ ਕਰਨਗੇ। ਅਸੀਂ ਹਮੇਸ਼ਾ ਹੀ ਉਸ ਦੀ ਹਮਾਇਤ ਕਰਾਂਗੇ। ਪਰ ਜੋ ਸਾਹਮਣੇ ਹੈ ਸ਼ਾਇਦ ਉਹਦੇ 'ਚ ਸਭ ਕੁਝ ਐਸਾ ਨਹੀਂ ਹੈ ਜਿਵੇਂ ਉਹ ਪ੍ਰੈਜ਼ੈਂਟ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।